ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਸਿਆਸੀ ਇਸ਼ੂਜ਼ ਐਂਡ ਜੋ ਮੈਸੇਜ ਸਨ, ਜੋ ਲਿਖਤਾਂ ਸਨ, ਉਹਨਾਂ ਤੋਂ ਬਾਅਦ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ। 10ਵੇਂ ਪਿਤਾ ਜੀ ਦੀ ਜੋ ਗੁਰਬਾਣੀ ਹੈ ਉਹਨਾਂ ਨੂੰ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਔਰ ਪੋਹ ਦੇ ਮਹੀਨੇ ਵਿੱਚ ਜਿਸ ਤਰ੍ਹਾਂ ਆਪਾਂ ਉਹਨਾਂ ਦੀ ਗੁਰਬਾਣੀ ਸ਼ੇਅਰ ਕੀਤੀ ਤੁਹਾਡੇ ਨਾਲ, ਸੋ ਕੁਝ ਇੱਕ ਨਜ਼ਮ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਵਾਹ ਪਟਨੇ ਦੀ ਧਰਤੀਏ, ਵਾਹ ਪਟਨੇ ਦੀ ਧਰਤੀਏ, ਤੈਨੂੰ ਸੀਸ ਨਿਵਾਵਾਂ, ਤੂੜੀ ਤੇਰੇ ਸ਼ਹਿਰ ਦੀ ਚੁੱਕ ਮੱਥੇ ਨੂੰ ਲਾਵਾਂ, तेरी गोद च लुकिया रब्बी नूर परछावां, वाह नी गंगा मिठिए तेरा जस पिया गावां, जिथे गोबिंद खेडिया तेरा मान वधावां, इक्को तांग है आखरी तेरे दर्शन पावां, वाह पटने दी धरतीए तैनू सीस निवावां। सो हुण आपां डासा कोलों गुरु साहब जी की जो बाणी है उस तों उन्हां कोलों उन्हां दे आपां विचार सुनदे हां। जी डॉक्टर साहब की कहना चाहोगे? ਤੁਸੀਂ ਬੜੀ ਚੰਗੀ ਨਜ਼ਮ ਦੇ ਨਾਲ ਸ਼ੁਰੂਆਤ ਕੀਤੀ। ਜੀ ਪਟਨਾ ਸਾਹਿਬ ਉਹ ਧਰਤੀ ਹੈ ਜਿੱਥੇ 10ਵੇਂ ਪਾਤਸ਼ਾਹ ਪ੍ਰਕਾਸ਼ਮਾਨ ਹੋਏ। ਗੰਗਾ ਦਾ ਕੰਢਾ ਉਹੀ ਗੰਗਾ ਹੈ ਜਿਹੜੀ ਬ੍ਰਾਹਮਣਵਾਦੀਆਂ ਨੇ ਪਖੰਡ ਦੇ ਲਈ ਉਹ ਹਰਿਦੁਆਰ ਹੋਏ ਔਰ ਯੂਪੀ ਬਿਹਾਰ ਤੋਂ ਲੰਘਦਿਆਂ ਜਿਹੜੀ ਗੰਗਾ ਹੈ ਉਹ ਬੰਗਲਾਦੇਸ਼ ਤੱਕ ਜਾਂਦੀ ਹੈ, ਉੱਥੇ ਪਦਮਨੀ ਬਣ ਜਾਂਦੀ ਹੈ। ਉੱਥੇ ਆਪਣੇ ਡੇਰੇ ਪੰਡਤ ਪ੍ਰੋਤ ਬੈਠੇ ਹੁੰਦੇ ਨੇ, ਪਰ ਇੱਥੇ ਗੰਗਾ ਦੇ ਕੰਢੇ ਉਸ ਗੁਰੂ ਨੇ ਪ੍ਰਕਾਸ਼ਮਾਨ ਹੋ ਕੇ ਜਿਹੜਾ ਸੁਨੇਹਾ ਦਿੱਤਾ ਇਨਸਾਨੀਅਤ ਦਾ, ਪਿਆਰ ਦਾ ਸੀ, ਉਹ ਆਪਸੀ ਵੰਡ ਤੋਂ ਦੂਰ ਔਰ ਤਿਆਗ ਦਾ ਸੀ। ਔਰ ਜਿਹੜੀ ਇੱਕ ਇਤਿਹਾਸਕ ਘਟਨਾ ਅਕਸਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਅਜੇ ਛੋਟੇ ਨੇ, ਬੱਚੇ ਨੇ, ਤੇ ਉਹਨਾਂ ਦੇ ਹੱਥ 'ਚ ਦੋਨਾਂ ਹੱਥਾਂ 'ਚ ਸੋਨੇ ਦੇ ਕੰਗਣ ਸਨ ਤੇ ਖੇਡਦੇ ਆ, ਕਿਉਂਕਿ ਗੰਗਾ ਦੇ ਕੰਢੇ ਹੀ ਪਟਨਾ ਸਾਹਿਬ ਹੈ ਔਰ ਇੱਕ ਕੰਗਣ ਜਿਹੜਾ ਹੈ ਉਹ ਪਾਣੀ ਦੇ ਵਿੱਚ ਡਿੱਗ ਪਿਆ ਔਰ ਮਾਤਾ ਗੁਜਰੀ, ਜਿਵੇਂ ਸਾਡੇ ਇਤਿਹਾਸਕ ਵਾਕਿਆ ਦੱਸਦੇ ਨੇ, ਉਹਨਾਂ ਨੂੰ ਲੈ ਕੇ ਆਏ ਕਿ ਦੱਸ ਕਿੱਥੇ ਸੁੱਟਿਆ, ਤੇ ਉਹਨਾਂ ਨੇ ਆਪਣੇ ਦੂਸਰੇ ਹੱਥੋਂ ਲਾ ਕੇ ਵੇਖਿਆ ਮਾਰ ਬੀਬੀ ਇੱਥੇ ਸੁੱਟਿਆ। ਸੋ ਜ਼ਾਹਰ ਹੈ ਕਿ ਇਹ ਜਿਹੜੀ ਤਿਆਗ ਦੀ ਗੱਲ ਹੁੰਦੀ ਹੈ, ਜਿਨ੍ਹਾਂ ਨੇ ਕਦੇ ਆਪਣਾ ਸਰਬੰਸ ਦੇਣਾ ਸੀ ਕੌਮ ਦੇ ਲਈ, ਇਨਸਾਨੀਅਤ ਦੇ ਲਈ, ਉਹ ਸੋਨੇ ਦੇ ਕੰਗਣਾਂ ਦੇ ਮੋਹ 'ਚ ਨਹੀਂ ਸੀ ਫਸੇ ਹੋਏ। ਉਹਨਾਂ ਕਿਹਾ ਵੀ ਇਹ ਬ੍ਰਾਹਮਣਾਂ ਦੇ ਲਈ ਇੱਥੇ ਬੈਠ ਕੇ ਦਾਨ ਦੇਣਾ ਹੁੰਦਾ ਹੋਏਗਾ, ਇੱਥੇ ਤਾਂ ਉਹ ਫਕੀਰੀ ਹੈ। ਔਰ ਇਹੀ ਉਹ ਗੰਗਾ ਦਾ ਕੰਢਾ ਹੋਏ ਪਟਨਾ ਸਾਹਿਬ, ਜਿੱਥੇ ਇਹ ਕੌਤਕ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੇ। ਜਮਨਾ ਦਾ ਕੰਢਾ, ਭੰਗਾਣੀ ਦਾ ਯੁੱਧ ਜਿਹੜਾ ਜਮਨਾ ਦੇ ਕੰਢੇ ਪੌਂਟਾ ਸਾਹਿਬ 'ਚ ਲੜਿਆ ਗਿਆ। ਫਿਰ ਸਤਲੁਜ ਦਾ ਕੰਢਾ, ਜਿੱਥੇ ਸਤਲੁਜ ਦਾ ਪਾਣੀ ਉਸ ਅੰਮ੍ਰਿਤ ਦੇ ਬਾਟੇ ਦੇ ਵਿੱਚ ਉਹ ਪੈਂਦਾ ਹੈ ਔਰ ਖੰਡੇ ਦੀ ਪੌਲ ਤਿਆਰ ਹੁੰਦੀ ਹੈ। ਤੇ ਫਿਰ ਗੋਦਾਵਰੀ ਦਾ ਕੰਢਾ ਦੱਖਣ ਦੇ ਵਿੱਚ ਹਜ਼ੂਰ ਸਾਹਿਬ ਦੇ ਕੰਢੇ, ਜਿੱਥੇ ਬਹਾਦਰ ਸ਼ਾਹ ਉਹਨਾਂ ਨੂੰ ਇੱਕ ਕੀਮਤੀ ਹੀਰਾ ਭੇਟ ਕਰਦਾ ਤੇ ਗੁਰੂ ਸਾਹਿਬ ਨੂੰ ਚੁੱਕ ਕੇ ਦਰਿਆ 'ਚ ਸੁੱਟ ਦਿੰਦੇ ਨੇ। ਉਹੀ ਗੰਗਾ ਦੀ ਕਹਾਣੀ। ਉਹ ਸਮਝਦਾ ਹੈ ਫਕੀਰ ਲੋਕ, ਇਹਨਾਂ ਨੂੰ ਪਤਾ ਹੀ ਨਹੀਂ ਆ, ਉਹ ਕਹਿੰਦੇ ਤੂੰ ਉਤਰ ਕੇ ਤਾਂ ਦੇਖ ਥੱਲੇ। ਇਹ ਸਾਰੀ ਜਿਹੜੀ ਜ਼ਿੰਦਗੀ ਹੈ ਇਹ ਪ੍ਰੈਸ਼ੀਅਸ ਹੈ, ਰੱਬ ਦੀ ਯਾਦ ਲਈ ਹੈ। ਜਿਹੜੇ ਲੋਕ ਇਸ ਗਰੀਡ ਦੇ ਵਿੱਚ ਵਸੇ ਹੋਏ ਨੇ ਉਹਨਾਂ ਨੂੰ ਦੇ ਲਈ ਰੱਬ ਦੇ ਦਰਵਾਜ਼ੇ ਨਹੀਂ ਖੁੱਲਦੇ। ਔਰ ਅਸੀਂ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਦਾ, ਜਿਹਦੇ 'ਚ 10 ਸ਼ਬਦ ਨੇ, ਅਖੀਰਲਾ ਸ਼ਬਦ ਜਿਹੜਾ ਰਾਗ ਦੇਵ ਗੰਧਾਰੀ 'ਚ ਹੈ। ਔਰ ਇਹਦੇ 'ਚ ਵੀ ਕਿਉਂਕਿ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਸਿੱਖੀ ਦਾ ਗੁਰੂ ਸਾਹਿਬ ਨੇ ਬਿਆਨਿਆ ਉਹ ਬ੍ਰਾਹਮਣਵਾਦ ਸੀ, ਉਹ ਬ੍ਰਾਹਮਣ ਦੀ ਆਈਡੀਓਲੋਜੀ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਕਿ ਜੇ ਖਾਲਸੇ ਨੇ ਨਿਆਰਾਪਨ ਕਾਇਮ ਰੱਖਿਆ ਤੇ ਮੇਰਾ ਤੇਜ ਤਾਕਤ ਖਾਲਸੇ ਦੇ ਹਵਾਲੇ ਹੈ, ਪਰ ਜੇ ਇਹਨੇ ਵਿਪਰ ਦੇ ਰਸਤੇ ਤੇ ਚੱਲਣਾ ਹੈ, ਬ੍ਰਾਹਮਣਵਾਦ ਦੇ ਰਸਤੇ ਤੇ ਚੱਲਣਾ ਹੈ, ਤੇ ਫਿਰ ਮੇਰਾ ਖਾਲਸੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਸ਼ਬਦ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ ਰਹਾਓ। ਕਿ ਅਲਟੀਮੇਟਲੀ ਸਾਡੇ ਲਈ ਜੇ ਕੋਈ ਸਾਲਵੇਸ਼ਨ ਹੈ, ਕੋਈ ਮੁਕਤੀ ਦਾ ਰਸਤਾ ਹੈ, ਤੇ ਉਹ ਇੱਕ ਰੱਬ ਦੀ ਯਾਦ ਹੈ, ਇੱਕ ਅੱਲਾਹ ਤਾਲਾ ਨੂੰ ਯਾਦ ਕਰ। ਬਿਨ ਹਰ ਨਾਮ ਨਾ ਬਾਚਨ, ਰੱਬ ਦੇ ਨਾਂ ਤੋਂ ਬਿਨਾਂ ਅਸੀਂ ਨਹੀਂ ਬਚਦੇ। ਉਹ ਰੱਬ ਜਿਹਨੇ 14 ਤਬਕ, ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਇਸਲਾਮ ਦੇ ਵਿੱਚ 14 ਤਬਕ ਦਾ ਕਾਨਸੈਪਟ ਹੈ ਕਿ 14 ਲੋਕ ਨੇ, ਤੇ ਗੁਰੂ ਸਾਹਿਬ ਨੇ 14 ਲੋਕ ਜਾਹੇ ਬਸ ਕੀਨੇ, ਕਿ ਜਿਸ ਵਾਹਿਗੁਰੂ ਨੇ ਉਹਨਾਂ 14 ਲੋਕਾਂ ਦੇ ਉੱਤੇ ਜਿਸ ਦਾ ਪ੍ਰਭਾਵ ਹੈ, ਜਿਸ ਨੇ ਇਹ ਸਾਜੇ ਨੇ, ਤਾਂ ਤੇ ਕਹਾਂ ਪਲੈ ਹੈ, ਉਸ ਰੱਬ ਤੋਂ ਦੌੜ ਕੇ ਹੇ ਇਨਸਾਨ ਤੂੰ ਕਿੱਥੇ ਜਾਏਗਾ। ਰਾਮ ਰਹੀਮ ਉਬਾਰ ਨਾ ਸਕ ਹੈ, ਜਾਕਰ ਨਾਮ ਰਟੈ ਹੈ, ब्रह्मा विष्णु रुद्र सूर्य सस
ਤੇ ਬਸ ਕਾਲ ਸਭੈ। ਇਹ ਹੁਣ ਬ੍ਰਾਹਮਣਵਾਦ ਨੇ ਜਿਹੜਾ ਦਸ਼ਰਥ ਦਾ ਬੇਟਾ ਰਾਮ ਬਣਾਇਆ, ਉਹਨੂੰ ਹੀ ਰਹੀਮ ਦੇ ਨਾਲ ਸੰਬੋਧਨ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਵੀ ਜਿੱਥੇ ਰੱਬ ਹੈ ਉਹ ਤੈਨੂੰ ਰਾਮ ਰਹੀਮ ਨੇ ਨਹੀਂ ਬਚਾ ਸਕਣਾ, ਜੀ ਜਿਹਦਾ ਤੂੰ ਨਾਂ ਜਪਦਾ ਹੈ, ਜਾਕਰ ਨਾਮ ਰਟੈ ਹੈ। ਫਿਰ ਇਹਨਾਂ ਦੇ ਅਵਤਾਰ ਬ੍ਰਹਮਾ ਵਿਸ਼ਨ ਰੁਦਰ ਅਵਤਾਰ, ਸੂਰਜ ਨੂੰ ਪਾਣੀ ਦੇਣਾ, ਚੰਦਰਮਾ ਨੂੰ, ਉਹਨਾਂ ਨੇ ਕਿਹਾ ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ ਤੇ ਬਸ ਕਾਲ ਸਭੈ, ਕਿ ਇਹ ਸਾਰੇ ਜਿਨ੍ਹਾਂ ਦੀ ਤੂੰ ਪੂਜਾ ਕਰਦਾ ਹੈ, ਜਿਨ੍ਹਾਂ ਦੀ ਵਰਸ਼ਿਪ ਕਰਦਾ, ਕਦੇ ਸੂਰਜ ਨੂੰ ਪਾਣੀ ਦਿੰਦਾ ਹੈ, ਕਦੇ ਰਾਮ ਕ੍ਰਿਸ਼ਨ ਔਰ ਬ੍ਰਹਮਾ ਔਰ ਰੁਦਰ, ਇਹ ਅਵਤਾਰ ਬਣਾਏ ਹੋਏ ਨੇ, ਇਹ ਤਾਂ ਸਾਰੇ ਮੌਤ ਦਾ ਖਾਜਾ ਨੇ। ਅਲਟੀਮੇਟਲੀ ਇਹ ਜਿਹੜੇ ਨੇ ਡਿਸਟਰਕਟੀਬਲ ਨੇ। ਔਰ ਦੂਸਰੇ ਪਾਸੇ ਉਹ ਰੱਬ ਹੈ ਵੇਦ ਪੁਰਾਨ ਕੁਰਾਨ ਸਭੈ ਮਤ ਜਾਂ ਕੈ ਨੀਤ ਕਹੇ ਹੈ, ਵੀ ਇੱਕ ਪਾਸੇ ਤੂੰ ਆਸਥਾ ਵਿਸ਼ਵਾਸ ਇਹਨਾਂ 'ਚ ਰੱਖਿਆ ਹੈ, ਪਰ ਤੁਹਾਡੇ ਹੀ ਵੇਦ ਤੁਹਾਡੇ ਹੀ ਪੁਰਾਣ ਔਰ ਕੁਰਾਨੇ ਮਜੀਦ ਦੇ ਵਿੱਚ ਰੱਬ ਨੂੰ ਇਨਡੈਸਕ੍ਰਿਪਟੇਬਲ ਕਿਹਾ ਕਿ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਹੁਣ ਇਹ ਤੂੰ ਦੇਖ ਬ੍ਰਾਹਮਣ ਕਿ ਜਿਸ ਧਰਮ ਨੂੰ ਤੂੰ ਫੈਲਾ ਰਿਹਾ ਉਹ ਤਾਂ ਜਿਹੜਾ ਇਹਨਾਂ ਅਵਤਾਰਾਂ ਦੇ ਵਿੱਚ ਫਸਾਇਆ ਹੋਇਆ ਹੈ। ਇੰਦਰ ਫਨਿੰਦਰ ਮਨਿੰਦਰ ਕਲਪ ਬਹੁਤ ਧਿਆਵਤ ਧਿਆਨ ਇਹ ਹੈ ਕਿ ਭਾਈ ਤੂੰ ਇੰਦਰ ਨੂੰ, ਫਨਿੰਦਰ ਸੱਪਾਂ ਦਾ ਰਾਜਾ, ਮਨਿੰਦਰ ਮੁਨੀ, ਕਲਪ ਰੁੱਖ, ਇਹਨਾਂ ਦੇ ਵਿੱਚ ਦੁਨੀਆ ਨੂੰ ਫਸਾਇਆ ਹੋਇਆ ਹੈ। ਪਰ ਇਹ ਤਾਂ ਧਿਆਨ ਦੇ ਵਿੱਚ ਨਹੀਂ ਆਉਂਦੇ। ਧਿਆਨ ਦੇ ਵਿੱਚ ਤਾਂ ਉਹ ਰੱਬ ਨੂੰ ਲਿਆਉਣਾ ਜ਼ਰੂਰੀ ਹੈ, ਜਿਹੜਾ ਰੱਬ ਇਸ ਸਾਰੇ ਨੂੰ ਸਿਰਜਣ ਵਾਲਾ ਹੈ। ਤੇ ਅਖੀਰ 'ਚ ਜਾਂ ਕਰ ਰੂਪ ਰੰਗ ਨੇ ਜਨੀਅਤ ਸੋ ਕਿਮ ਸਿਆਮ ਕਹੇ। ਹੁਣ ਕ੍ਰਿਸ਼ਨ ਜੀ ਦਾ ਦੂਸਰਾ ਨਾਂ ਸ਼ਿਆਮ ਹੈ, ਸ਼ਿਆਮ ਕਾਲੇ ਨੂੰ ਕਹਿੰਦੇ ਨੇ। ਕ੍ਰਿਸ਼ਨ ਵੀ ਸੰਸਕ੍ਰਿਤ ਦਾ ਲਫ਼ਜ਼ ਹੈ ਜਿਹਦਾ ਮਤਲਬ ਕਾਲਾ ਹੈ। ਕ੍ਰਿਸ਼ਨ ਜੀ ਕਾਲੇ, ਉਹਨਾਂ ਦਾ ਦੇਵਕੀ ਦਾ ਪੁੱਤਰ ਜਿਹੜਾ ਹੈ ਉਹ ਕਾਲਾ ਸੀ, ਉਹਨੂੰ ਕ੍ਰਿਸ਼ਨ ਕਿਹਾ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਨਾਲੇ ਉਹਨੂੰ ਤੁਸੀਂ ਰੱਬ ਬਣਾਇਆ ਹੋਇਆ। ਤੇ ਰੱਬ ਉਹ ਹੈ ਜਿਹਦਾ ਤਾਂ ਨਾ ਰੂਪ ਹੁੰਦਾ ਨਾ ਰੰਗ ਹੁੰਦਾ, ਰੱਬ ਦੀ ਤਾਂ ਸ਼ਕਲ ਕੋਈ ਨਹੀਂ। ਜਾਂ ਕਰ ਰੂਪ ਰੰਗ ਨੇ ਜਨੀਅਤ, ਜਿਸ ਰੱਬ ਦਾ ਕੋਈ ਰੂਪ ਰੰਗ ਨਹੀਂ ਹੈ, ਸੋ ਕਿਮ ਸਿਆਮ ਕਹੇ, ਉਹਨੂੰ ਕਾਲਾ ਕਿਵੇਂ ਕਹਿੰਦੇ ਹੋ ਤੁਸੀਂ? ਬਿਲਕੁਲ। ਛੁੱਟ ਹੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟੈ, ਕਿ ਭਾਈ ਇਹ ਜਿਹੜਾ ਮੌਤ ਦਾ ਵੈਬ ਹੈ, ਮੌਤ ਦੀ ਜਿਹੜੀ ਖੌਫ ਹੈ, ਇਹਦੇ ਤੁਸੀਂ ਤਾਂ ਹੀ ਨਿਕਲ ਸਕਦੇ ਹੋ ਜੇ ਉਸ ਰੱਬ ਦੇ ਅੱਲਾਹ ਤਾਲਾ ਦੇ ਪੈਰ ਫੜ ਲੋਗੇ। ਚਰਨ ਲਪਟੈ ਮਤਲਬ ਸਿਰਫ ਤੇ ਸਿਰਫ ਇੱਕ ਰੱਬ ਦੇ ਵਿੱਚ ਆਸਥਾ ਰੱਖਣਾ, ਇਹੀ ਤੁਹਾਡਾ ਪਾਰ ਉਤਾਰਾ ਕਰ ਸਕਦਾ। ਔਰ ਬਾਕੀ ਜਿਹੜਾ ਸਾਰਾ ਇਹ ਅਵਤਾਰਵਾਦ ਔਰ ਕਰਮਕਾਂਡ ਔਰ ਇਹ ਸਾਰੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਜਦੋਂ ਜਿਹਨਾਂ ਲੋਕਾਂ ਨੂੰ ਤੁਸੀਂ ਫਸਾ ਰਹੇ ਹੋ। ਔਰ ਇਹੀ ਗੱਲ ਕਬੀਰ ਸਾਹਿਬ ਨੇ ਕਹੀ ਸੀ ਕਿ ਮਾਏ ਮੂਡੋ ਤੇ ਗੁਰੂ ਕੀ, ਸ਼ਾਇਦ ਲਫ਼ਜ਼ ਇਹ ਸੀ, ਜਾਂ ਤੇ ਭਰਮ ਨਾ ਜਾਏ ਆਪ ਡੂਬੇ ਚੌ ਬੇਦ ਮੇ ਚੇਲੇ ਦੀਏ ਬਹਾਏ, ਕਿ ਭਾਈ ਉਸ ਦੀ ਮਾਂ ਜਿਹੜੀ ਆ ਉਹਦਾ ਸਿਰ ਮੁੰਨ ਦਿਓ। ਇਹ ਜਿਹੜੇ ਵੇਦਾਂ ਦੇ ਉੱਤੇ ਖੜੇ ਧਰਮ ਨੂੰ ਜਿਹੜਾ ਆਪ ਤਾਂ ਡੁੱਬੇ ਹੀ ਨੇ, ਚੇਲੇ ਦੀਏ ਬਹਾਏ, ਉਹਨਾਂ ਦੇ ਜਿਹੜੇ ਚੇਲੇ ਨੇ ਉਹ ਵੀ ਉਸ ਦੇ ਵਿੱਚ ਉਹਨਾਂ ਨੇ ਰੋੜ ਦਿੱਤੇ। ਔਰ ਇਹੀ ਗੁਰੂ ਸਾਹਿਬ ਨੇ ਫਰਮਾਇਆ ਛੁੱਟ ਹੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਰਪਟੈ ਹੈ, ਕਿ ਤਾਂ ਹੀ ਤੁਸੀਂ ਮੌਤ ਦੇ ਡਰ ਤੋਂ ਸੁਰਖਰੂ ਹੋਵੋਗੇ ਜੇ ਉਸ ਵਾਹਿਗੁਰੂ ਦੇ ਲੜ ਲੱਗੋਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ